ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਹੈ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 18 ਸਤੰਬਰ 2025 400 ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸਨ ਕੇਬਲ ਪਬਲਿਕ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਇਸ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਹਿਊਸਟਨ ਟੈਕਸਸ ਤੋਂ ਸਰਦਾਰ ਜਰਨੈਲ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਿਸਤਾਨ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਰਨੈਲ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਸਾਊਦੀ ਅਰੇਬੀਆ ਅਤੇ ਪਾਕਿਸਤਾਨ ਨੇ ਇੱਕ ਰੱਖਿਆ ਸਮਝੌਤਾ ਕੀਤਾ ਜਿਸ ਦੇ ਤਹਿਤ ਦੋਨਾਂ ਮੁਲਕਾਂ ਚੋਂ ਕਿਸੇ ਤੇ ਵੀ ਹਮਲਾ ਹੋਣ ਦੀ ਸੂਰਤ ਵਿੱਚ ਇਹ ਇੱਕ ਦੂਜੇ ਨਾਲ ਜਿਹੜੇ ਨੇ ਖਲੋਣਗੇ। ਸੋ ਜ਼ਾਹਿਰ ਹੈ ਕਿ ਸਾਊਦੀ ਅਰੇਬੀਆ ਹੁਣ ਪਾਕਿਸਤਾਨੀ ਨਿਊਕਲੀਅਰ ਛਤਰੀ ਦੀ ਸੁਰੱਖਿਆ ਹੇਠ ਹੈ ਔਰ ਪਾਕਿਸਤਾਨ ਇਸ ਸਮੇਂ ਇੱਕ ਵੱਡੀ ਖੇਤਰੀ ਤਾਕਤ ਦੇ ਤੌਰ ਤੇ ਉੱਭਰਿਆ। ਸੋ ਆਉਣ ਵਾਲੇ ਦਿਨਾਂ ਵਿੱਚ ਮਿਡਲ ਈਸਟ ਦੇ ਦੂਸਰੇ ਇਸਲਾਮਿਕ ਮੁਲਕ ਵੀ ਪਾਕਿਸਤਾਨ ਨਾਲ ਇਸ ਕਿਸਮ ਦੇ ਰੱਖਿਆ ਸਮਝੌਤੇ ਕਰ ਸਕਦੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰ ਜਰਨੈਲ ਸਿੰਘ ਹਿਊਸਟਨ ਟੈਕਸਸ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਵੀਰ ਵੀ ਸਾਡੇ ਨਾਲ ਕੰਧ ਵਾਂਗ ਖਲੋਤੇ ਨੇ। 1990 'ਚ ਜਿਹੜਾ ਪਹਿਲੀ ਵਾਰ ਸਾਡਾ ਹਿਊਸਟਨ ਜਾਣਾ ਹੋਇਆ ਉਦੋਂ ਜਥੇਦਾਰ ਸਤਿੰਦਰਪਾਲ ਸਿੰਘ ਮੈਂਬਰ ਪੰਥਕ ਕਮੇਟੀ ਭਾਈ ਹਰਪਾਲ ਸਿੰਘ ਚੀਮਾ ਜਿਹੜੇ ਬਾਅਦ ਦੇ ਵਿੱਚ ਸਿੱਖ ਯੂਥ ਆਫ ਅਮਰੀਕਾ ਦੇ ਪ੍ਰੈਜ਼ੀਡੈਂਟ ਵੀ ਬਣੇ ਇੱਥੋਂ ਡਿਪੋਰਟ ਵੀ ਹੋਏ ਔਰ ਹੁਣ ਦਲ ਖਾਲਸਾ ਦੇ ਪ੍ਰਮੁੱਖ ਆਗੂਆਂ 'ਚੋਂ ਨੇ। ਉਹਨਾਂ ਦੇ ਨਾਲ ਅਸੀਂ ਹਿਊਸਟਨ ਗਏ ਔਰ ਇਹ ਪਹਿਲੀ ਉਹਨਾਂ ਦੇ ਨਾਲ ਮੁਲਾਕਾਤ ਸੀ ਔਰ ਇਸ 'ਚ ਕੋਈ ਸ਼ੱਕ ਨਹੀਂ ਹੈ। ਮੈਂ ਹਮੇਸ਼ਾ ਹੀ ਜਦੋਂ ਮਾਝੇ ਦੇ ਸਿੰਘਾਂ ਦੇ ਸਿਰੜ ਦੀ ਗੱਲ ਕਰਦਾ ਜਿਸ ਪਾਸੇ ਖਲੋਂਦੇ ਨੇ ਫਿਰ ਕੰਧ ਬਣ ਕੇ ਖਲੋਂਦੇ ਨੇ। ਇਹਨਾਂ ਦਾ ਪਹਿਲਾਂ ਵੀ ਕਨਵਿਕਸ਼ਨ ਇਹਨਾਂ ਨੇ ਆਪਣੇ ਜਵਾਨੀ ਦੇ ਦਿਨਾਂ 'ਚ ਸਿੱਖ ਸਟੂਡੈਂਟ ਫੈਡਰੇਸ਼ਨ ਭਾਈ ਅਮਰੀਕ ਸਿੰਘ ਹੋਰਾਂ ਦਾ ਸਾਥ ਮਾਣਿਆ ਹੋਇਆ ਔਰ ਉਸ ਪੀਰੀਅਡ ਤੋਂ ਲੈ ਕੇ ਹੁਣ ਤੱਕ ਜਦੋਂ ਵੀ ਅਸੀਂ ਇਹ ਦੇਖਦੇ ਹਾਂ ਕਿ ਕੋਈ ਵੀ ਪੰਥਕ ਕਾਰਜ ਹੁੰਦਾ ਹਿਊਸਟਨ ਦੇ ਵਿੱਚ ਸਾਡੀ ਪਛਾਣ ਹੀ ਭਾਈ ਜਰਨੈਲ ਸਿੰਘ ਭਾਈ ਧਿਆਨ ਸਿੰਘ ਨੇ। ਇਹ ਦੋਵੇਂ ਸਿੰਘ ਪਹਿਲੀ ਵਾਰ ਉੱਥੋਂ ਸਾਡੇ ਨਾਲ ਡਾਲਸ ਟੈਕਸਸ ਵੀ ਗਏ ਸਿੱਖੀ ਸਰੂਪ 'ਚ ਆਏ ਔਰ ਪੰਥ ਦੀ ਆਵਾਜ਼ ਨੇ ਔਰ ਸਾਡੀ ਇੱਕ ਕਾਲ ਕਰਨ ਦੀ ਦੇਰ ਹੁੰਦੀ ਹੈ ਉਹਨਾਂ ਦੇ ਲਈ ਹਮੇਸ਼ਾ ਹੀ ਸੱਤ ਬਚਨ ਜਾਂ ਬਿਲਕੁਲ ਠੀਕ ਹੈ ਜੀ ਬਸ ਹੋ ਗਿਆ ਔਰ ਹਰ ਆਏ ਗਏ ਦੀ ਸਾਂਭ ਸੰਭਾਲ ਸੇਵਾ ਇਹ ਪੱਖ ਤਾਂ ਮਾਝੇ ਦੀ ਮਿੱਟੀ ਦੇ ਵਿੱਚ ਹੈ ਪਰ ਬਹਾਦਰ ਵੀ ਨੇ ਪੂਰਾ ਚੈਲੰਜ ਕਰਦੇ ਨੇ ਚੈਲੰਜ ਨੂੰ ਕਬੂਲਦੇ ਵੀ ਨੇ ਔਰ ਆਪਣੇ ਆਪ 'ਚ ਕਿਉਂਕਿ ਜਦੋਂ ਤੁਸੀਂ ਸੱਚ ਹੱਕ ਇਨਸਾਫ ਦੇ ਰਸਤੇ 'ਤੇ ਤੁਰੇ ਹੁੰਦੇ ਹੋ ਤੁਹਾਡੇ ਅੰਦਰ ਇੱਕ ਆਪਣੀ ਕਿਸਮ ਦੀ ਜਿਹੜੀ ਹੈ ਉਹ ਸ਼ਕਤੀ ਵੀ ਹੁੰਦੀ ਹੈ ਔਰ ਅਸੀਂ ਸ਼ੁਕਰਗੁਜ਼ਾਰ ਹੈ ਕਿ ਉਹ ਹਮੇਸ਼ਾ ਹੀ ਜਿਹੜਾ ਟੀਵੀ 84 ਦੇ ਲਈ ਰੈਗੂਲਰ ਪ੍ਰੋਗਰਾਮ ਵੀ ਦੇਖਦੇ ਨੇ ਔਰ ਐਡਮਾਇਰ ਕਰਦੇ ਨੇ। ਜਦੋਂ 17 ਅਗਸਤ ਨੂੰ ਖਾਲਿਸਤਾਨ
ਰੈਫਰੈਂਡਮ ਦੀਆਂ ਵੋਟਾਂ ਪਈਆਂ ਵਾਸ਼ਿੰਗਟਨ ਡੀਸੀ ਦੇ ਵਿੱਚ, ਔਰ ਉਹਦੇ ਸਪੈਸ਼ਲੀ ਆਏ ਜਦੋਂ ਹਿਊਸਟਨ ਦੇ ਵਿੱਚ ਇਧਰ ਹਾਊਡੀ ਮੋਡੀ ਦੇ ਨਾਂ ਥੱਲੇ ਜਿਹੜਾ ਡਰਾਮਾ ਅਬ ਕੀ ਬਾਰ ਟਰੰਪ ਸਰਕਾਰ ਜਿਹੜਾ ਨਾਅਰਾ ਜਿੱਥੇ ਮੋਦੀ ਨੇ ਲਾਇਆ, ਉੱਥੇ ਬਹੁਤ ਵੱਡਾ ਪ੍ਰੋਟੈਸਟ ਜਿਹੜਾ ਹੈ ਉਹ ਆਰਗੇਨਾਈਜ਼ ਕੀਤਾ ਗਿਆ ਸਿੱਖਾਂ ਵੱਲੋਂ। ਸੋ ਇਹਨਾਂ ਦਾ ਘਰ ਹੀ ਹੱਬ ਸੀ, ਔਰ ਇਹਨਾਂ ਦਾ ਕਾਰੋਬਾਰ ਔਰ ਦੂਸਰਾ ਉਸ ਸਾਰੇ ਦੀ ਪਰਵਾਹ ਨਾ ਕਰਦੇ ਆ ਉਹਨਾਂ ਨੇ ਬਹੁਤ ਵੱਡੇ ਪੈਮਾਨੇ ਤੇ ਜਿਹੜੀ ਹੈ ਉਹ ਸਿੱਖਾਂ ਦੀ ਰੈਲੀ ਆਰਗੇਨਾਈਜ਼ ਕੀਤੀ। ਜ਼ਾਹਰ ਹੈ ਸਿੱਖਸ ਫਾਰ ਜਸਟਿਸ ਡਰਾਈਵਿੰਗ ਫੋਰਸ ਸੀ, ਔਰ ਉਸ ਤੋਂ ਬਾਅਦ ਵੀ ਕੋਈ ਵੀ ਜਿਹੜਾ ਏਜੰਡਾ ਹੈ, ਔਰ ਇਹੀ ਜਿਹੜੇ ਸਾਡੇ ਨਾਲ ਤੁਰੇ ਹੋਏ ਵੀਰ ਨੇ ਉਹਨਾਂ ਦਾ ਹਮੇਸ਼ਾ ਇਹ ਹੁੰਦਾ ਹੈ ਵੀ ਜਥੇਬੰਦੀ ਦੀ ਪਰਵਾਹ ਨਹੀਂ ਹੁੰਦੀ ਕਿ ਕੌਣ ਕਰ ਰਿਹਾ, ਪਰ ਜਿਹੜਾ ਵੀ ਏਜੰਡਾ ਪੰਥਕ ਚੜ੍ਹਦੀ ਕਲਾ ਦਾ ਹੈ, ਕੌਮੀ ਘਰ ਖਾਲਿਸਤਾਨ ਦਾ ਹੈ, ਉਸ ਦੇ ਨਾਲ ਖਲੋਂਦੇ ਨੇ। ਸੋ ਅਸੀਂ ਭਾਈ ਜਰਨੈਲ ਸਿੰਘ ਸਮੁੱਚੀ ਫੈਮਿਲੀ, ਬੜਾ ਪਿਆਰਾ ਪਰਿਵਾਰ ਹੈ ਇਹਨਾਂ ਦੇ, ਬੱਚੇ ਬੱਚੀਆਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਅੱਜ ਇਹ ਵੀ ਇਸ ਪਲੇਟਫਾਰਮ ਤੋਂ ਦੱਸਣਾ ਚਾਹੁੰਦੇ ਹਾਂ ਕਿ ਵੀ ਸਾਡੇ ਬਹੁਤ ਦੇਰ ਤੋਂ ਸਾਡੇ ਵਿਊਅਰਸ ਦੀ ਇਹ ਡਿਮਾਂਡ ਸੀ ਕਿ ਸਵਾਲ ਜਵਾਬ ਸੈਸ਼ਨ ਵੀ ਹੋਣਾ ਚਾਹੀਦਾ। ਅਸੀਂ ਇਸ ਬਾਰੇ ਬਾਕੀ ਜਿਹੜੇ ਸਾਡੇ ਸਹਿਯੋਗੀ ਨੇ ਉਹਨਾਂ ਨਾਲ ਵੀ ਵਿਚਾਰ ਕੀਤੀ, ਔਰ ਅਸੀਂ ਇਸ ਦਾ ਇੱਕ ਵਿਚਕਾਰਲਾ ਰਾਹ ਲੱਭਿਆ, ਕਿਉਂਕਿ ਡਾਇਰੈਕਟ ਕਾਲਸ ਕਈ ਵਾਰ ਜਿਹੜੀਆਂ ਨੇ ਉਹ ਹੈਸਲਸਮ ਵੀ ਹੋ ਜਾਂਦੀਆਂ ਨੇ, ਕਈ ਵਾਰ ਵਕਤ ਦਾ ਵੀ ਤਕਾਜ਼ਾ ਹੁੰਦਾ ਹੈ। ਸੋ ਅੱਜ ਕੱਲ੍ਹ ਜਿਹੜਾ WhatsApp ਰਾਹੀਂ ਪਹੁੰਚ ਹੈ ਉਹ ਹਰ ਇੱਕ ਦੇ ਕੋਲ ਹੈ, ਮੋਸਟਲੀ ਸਾਰੇ ਇਸਤੇਮਾਲ ਕਰਦੇ ਨੇ। ਸੋ ਸਾਡਾ WhatsApp ਨੰਬਰ ਜਿਹੜਾ ਤੁਸੀਂ ਅਨਾਉਂਸ ਵੀ ਕਰਦੇ ਹੋ, ਜਿਹੜਾ ਕਿ ਡੋਨੇਸ਼ਨ ਲਈ ਹੈ ਜਾਂ ਕਿਸੇ ਹੋਰ ਲਈ, ਉਹ ਹੈ 5166191984 ਜੀ। ਸੋ 1984 ਜੂਨ 84 ਘੱਲੂਘਾਰਾ ਕਿਸੇ ਨੂੰ ਭੁੱਲ ਨਹੀਂ ਸਕਦਾ। 516 ਹੈ ਇੱਥੋਂ ਦਾ ਏਰੀਆ ਕੋਡ ਹੈ, 619516191984। ਸੋ ਜਿਹੜੇ ਵੀ ਵੀਰ ਭੈਣਾਂ ਜਿਨ੍ਹਾਂ ਦੇ ਮਨ 'ਚ ਕੋਈ ਸਵਾਲ ਹੈ, ਉਹ ਇਸ WhatsApp ਨੰਬਰ ਦੇ ਉੱਤੇ ਤੁਸੀਂ ਆਪਣਾ ਵੀਡੀਓ ਮੈਸੇਜ ਵੀ ਰਿਕਾਰਡ ਕਰਾ ਸਕਦੇ ਹੋ, ਪਰ 1.5 ਤੋਂ 2 ਮਿੰਟ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ, 1.5 ਮਿੰਟ ਦਾ। ਜੇ ਤੁਹਾਡਾ ਤੁਸੀਂ ਆਡੀਓ ਰਾਹੀਂ ਵੀ ਸਵਾਲ ਕਰਨਾ ਚਾਹੁੰਦੇ ਹੋ, ਕੋਈ ਵੀ ਤੁਹਾਡਾ ਧਾਰਮਿਕ, ਸਮਾਜਿਕ, ਸਿਆਸੀ ਜਿਹਦਾ ਸੰਬੰਧ ਸਾਡੇ ਸੰਘਰਸ਼ ਨਾਲ ਹੈ ਜਾਂ ਸਿੱਖੀ ਨਾਲ ਹੈ, ਉਹ ਤੁਸੀਂ ਕਰ ਸਕਦੇ ਹੋ। ਸੋ ਉਹ ਤੁਸੀਂ ਆਡੀਓ 'ਚ ਵੀ ਰਿਕਾਰਡ ਕਰ ਸਕਦੇ ਹੋ ਔਰ ਵੀਡੀਓ 'ਚ ਵੀ ਕਰ ਸਕਦੇ ਹੋ। ਸੋ ਅਸੀਂ ਕੋਈ ਦਿਨ ਮਿਥ ਲਾਂਗੇ ਜਿਸ ਦਿਨ ਫਿਰ ਅਸੀਂ ਤੁਹਾਡੇ ਆਡੀਓ ਔਰ ਵੀਡੀਓ ਮੈਸੇਜ ਉਹਨੂੰ ਪਲੇ ਕਰਕੇ ਉਸ ਨੂੰ ਰਿਸਪੌਂਡ ਕਰਾਂਗੇ। ਅਸੀਂ ਦੇਖਦੇ ਹਾਂ ਕਿ ਇਹ ਜਿਹੜਾ ਤਰੀਕਾ ਕਿੰਨਾ ਕਾਮਯਾਬ ਹੁੰਦਾ ਹੈ, ਔਰ ਮੈਂ ਦੇਖਿਆ ਕਿ ਕੁਝ ਪੋਪੂਲਰ ਜਿਹੜੇ ਟਾਕ ਸ਼ੋਅ ਸਾਊਥ ਏਸ਼ੀਆ ਦੇ ਨੇ ਉਹ ਇਵੇਂ ਕਰਦੇ ਨੇ। ਇਹਦੇ ਨਾਲ ਇੱਕ ਤਾਂ ਸਕੈਨਿੰਗ ਹੋ ਜਾਂਦੀ ਹੈ, ਜਿਹੜੀ ਕੋਈ ਖਾਮਖਾਹ ਦੀ ਹੇਟ ਮੇਲ ਜਾਂ ਜਿਹੜੇ ਲੋਕ ਸਿਰਫ ਆਪਣੀ ਆਵਾਜ਼ ਸੁਣਨ ਦਾ ਹੀ ਸ਼ੌਕ ਰੱਖਦੇ ਨੇ ਉਹ ਵੀ ਜਿਹੜੇ ਨੇ ਜਿਹੜਾ ਉਹਨਾਂ 'ਤੇ ਛਾਨਣਾ ਲੱਗ ਜਾਏਗਾ, ਔਰ ਜਿਹੜੇ ਜੈਨੂਇਨਲੀ ਜਿਨ੍ਹਾਂ ਦੇ ਕੰਸਰਨ ਨੇ ਜਾਂ ਸਵਾਲ ਨੇ ਉਹ ਅਸੀਂ ਜਿਹੜਾ ਹੈ ਇਸ ਪ੍ਰੋਗਰਾਮ ਦਾ ਹਿੱਸਾ ਬਣਾਵਾਂਗੇ। ਸੋ ਨੰਬਰ ਇੱਕ ਵਾਰ ਫੇਰ WhatsApp ਨੰਬਰ 5166191984। ਹੁਣ ਜਦੋਂ ਅਸੀਂ ਓਪਨਿੰਗ ਟੌਪਿਕ ਦੀ, ਹਾਲਾਂਕਿ ਕੱਲ੍ਹ ਇਹ ਖਬਰ ਸਾਡੇ ਸਾਹਮਣੇ ਸੀ ਔਰ ਸਾਡੇ ਵੀਰ ਬਿਲਾਲ ਜੀ ਨੇ ਲਾਹੌਰ ਤੋਂ ਇਸ ਬਾਰੇ ਪੁੱਛਿਆ ਵੀ ਸੀ, ਉਦੋਂ ਮੈਂ ਇਸ ਨੂੰ ਉਸ ਗੰਭੀਰਤਾ ਦੇ ਨਾਲ ਨਹੀਂ ਸੀ ਲਿਆ ਕਿਉਂਕਿ ਅਜੇ ਬੜੀ ਸੀਮਤ ਜਿਹੀ ਡੀਟੇਲ ਸੀ, ਰਿਐਕਸ਼ਨ ਵੀ ਅਜੇ ਸਾਹਮਣੇ ਨਹੀਂ ਸੀ ਆਏ। ਪਰ ਅੱਜ ਜਿਸ ਅੰਦਾਜ਼ ਦੇ ਵਿੱਚ ਭਾਰਤੀ ਹਕੂਮਤ ਤੋਂ ਲੈ ਕੇ ਉਹਨਾਂ ਦਾ ਮੀਡੀਆ ਔਰ ਈਵਨ ਇੰਟਰਨੈਸ਼ਨਲ ਐਕਸਪਰਟਸ ਔਰ ਇਸ ਦੇ ਉੱਤੇ ਜਿੰਨੀਆਂ ਕਾਮੈਂਟਰੀਜ਼ ਆਈਆਂ, ਉਸ ਤੋਂ ਬਾਅਦ ਜਦੋਂ ਮੈਂ ਇਹ ਸਾਰੇ ਨੂੰ ਰੀਵਿਜ਼ਿਟ ਕੀਤਾ ਤਾਂ ਮੈਂ ਕਿਹਾ ਵੀ ਵਾਕਿਆ ਹੀ ਇਹ ਜਿਹੜੀ ਸੋ ਕਾਲਡ ਸੁਪਰ ਪਾਵਰ ਗੇਮ ਜਾਂ ਪਾਵਰ ਗੇਮ ਜਾਂ ਗ੍ਰੇਟ ਗੇਮ ਜਿਹੜੀ ਆਲਰੇਡੀ ਸਾਡੇ ਖਿੱਤੇ 'ਚ ਜਿਸ ਦਾ ਜ਼ਿਕਰ 19ਵੀਂ ਸਦੀ 'ਚ 20ਵੀਂ ਸਦੀ 'ਚ ਆਪੋ ਆਪਣੇ ਅੰਦਾਜ਼ 'ਚ ਔਰ ਹੁਣ ਨਵਾਂ ਪਾਵਰ ਪਲੇਅਰ ਦੀ ਗੱਲ ਹੁੰਦੀ ਹੈ, ਉਸ ਦੇ ਵਿੱਚ ਇਹ ਬੜੀ ਵੱਡੀ ਡਿਵੈਲਪਮੈਂਟ ਹੋਈ ਹੈ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਊਦੀ ਅਰੇਬੀਆ ਔਰ ਪਾਕਿਸਤਾਨ ਦੇ ਸਬੰਧ, ਕਿਉਂਕਿ ਸਾਊਦੀ ਅਰੇਬੀਆ ਮੱਕਾ ਮਦੀਨਾ ਦਾ ਕਸਟੋਡੀਅਨ ਹੈ ਔਰ ਇਹ ਲਫ਼ਜ਼ ਦਾ ਖਾਸ ਧਿਆਨ ਰਿਹਾ ਕਿ ਸਰਬਰਾਹ ਪੰਜਾਬੀ 'ਚ ਅਸੀਂ ਕਸਟੋਡੀਅਨ ਨੂੰ ਕਹਿੰਦੇ ਹਾਂ। ਉਹ ਇਹ ਠੀਕ ਹੈ ਵੀ ਟੈਰੀਟਰੀ ਸਾਊਦੀ ਅਰੇਬੀਆ ਇੱਕ ਮੁਲਕ ਇਸ ਫਾਰਮ ਦੇ ਵਿੱਚ ਤਾਂ 1918-19 ਤੋਂ ਬਾਅਦ ਹੋਂਦ 'ਚ ਆਇਆ, 600-700 ਸਾਲ। ਤਾਂ ਇਹ ਜਿਹੜਾ ਸਾਰਾ ਮਿਡਲ ਈਸਟ ਅੰਡਰ ਦਾ ਜਿਹੜਾ ਆਟੋਮੈਨ ਅੰਪਾਇਰ ਸੀ, ਜਿਹਨੂੰ ਜਿਹੜਾ ਉਹ ਸਲਤਨਤ ਜਿਹੜਾ ਇਸਲਾਮੀਆ, ਇਹ ਉਹਦਾ ਨਾਂ ਸੀ, ਇਸਲਾਮਿਕ ਨਾਮ ਸਲਤਨਤ ਇਸਲਾਮੀਆ।
ਇਹ ਵੈਸਟ ਜਦੋਂ ਡਿਸਕਸ ਕਰਦੇ ਨੇ ਆਟੋਮੈਨ ਅੰਪਾਇਰ। ਸੋ 700-800 ਸਾਲ ਉਹਨਾਂ ਦੇ ਥੱਲੇ ਸੀ, ਤੁਰਕਾਂ ਦੇ ਜਿਹੜੇ ਤੁਰਕ ਕਬੀਲੇ ਸੀ। ਸੋ ਜ਼ਾਹਰ ਹੈ ਜਦੋਂ ਵਿਦ ਦਾ ਨੌਚ ਆਫ ਦਾ ਪੈਨ ਨਵੇਂ ਮੁਲਕ ਫਸਟ ਵਰਲਡ ਵਾਰ ਤੋਂ ਬਾਅਦ ਮਿਡਲ ਈਸਟ ਖੁੱਸਿਆ, ਆਟੋਮੈਨ ਅੰਪਾਇਰ ਤੋਂ ਬਣੇ, ਤੇ ਉਹਦੇ 'ਚ ਜਿਹੜਾ ਸਾਊਦ ਘਰਾਨਾ ਸੀ ਉਹਨਾਂ ਦੇ ਹਵਾਲੇ ਇਹ ਸਾਊਦੀ ਅਰੇਬੀਆ, ਜਿਹਨੂੰ ਸਾਊਦੀਆ ਵੀ ਆਮ ਪੰਜਾਬੀ ਦੇ ਵਿੱਚ ਸਾਦਾ ਕਿਹਾ ਜਾਂਦਾ, ਉਹ ਮੁਲਕ ਜਿਹੜਾ ਹੋਂਦ ਦੇ ਵਿੱਚ ਆਇਆ। ਔਰ ਮੱਕਾ ਔਰ ਮਦੀਨਾ ਜਿਹੜੀਆਂ ਇਸਲਾਮ ਦੇ ਵਿੱਚ, ਮੱਕਾ ਉਹ ਹੈ ਜਿੱਥੇ ਹਜ਼ਰਤ ਮੁਹੰਮਦ ਸਾਹਿਬ ਉਹਨਾਂ ਦੀ ਪੈਦਾਇਸ਼ ਹੈ, ਔਰ ਜ਼ਾਹਰ ਹੈ ਮਦੀਨਾ ਜਿੱਥੇ ਉਹ ਆਰਾਮ ਫਰਮਾ ਰਹੇ ਨੇ, ਜਿੱਥੇ ਉਹਨਾਂ ਨੇ ਅਖੀਰਲਾ ਸਾਹ ਲਿਆ। ਸੋ ਇਹ ਦੋਨੋਂ ਹੀ ਜਿਹੜੀਆਂ ਨੇ ਮੁਕੱਦਸ ਨੇ। ਔਰ ਜਿਵੇਂ ਇਸਲਾਮ ਦੇ ਜਿਹੜੇ 5 ਪਿਲਰ ਨੇ ਉਹਨਾਂ ਦੇ ਵਿੱਚ ਇੱਕ ਜਿਹੜਾ ਹੈ ਉਹ ਜ਼ਿੰਦਗੀ 'ਚ ਇੱਕ ਵਾਰ ਮੱਕੇ ਦਾ ਹਜ ਕਰਨਾ ਲਾਜ਼ਮੀ ਹੈ, ਲਾਜ਼ਮ ਹੈ। ਸੋ ਸਾਊਦੀ ਅਰੇਬੀਆ ਉਹ ਕਸਟੋਡੀਅਨ ਹੈ ਇਹਨਾਂ ਦਾ, ਇਸ ਲਈ ਹਰ ਇਸਲਾਮਿਕ ਮੁਲਕ ਦੇ ਵਿੱਚ ਵੀ ਔਰ ਹਰ ਮੁਸਲਮਾਨ ਦੇ ਮਨ 'ਚ ਹਮੇਸ਼ਾ ਜਿਹੜਾ ਉਹ ਉਸ ਦਾ ਇੱਕ ਲਗਾਵ ਵੀ ਹੈ, ਉਸ ਦੀ ਵੈਲਫੇਅਰ ਔਰ ਉਸ ਦਾ ਦੀ ਸਟੇਬਿਲਿਟੀ, ਇਹ ਵੀ ਇੱਕ ਪਾਰਟ ਹੈ ਜਦੋਂ ਵੀ ਕਿਤੇ ਕੁਛ ਇਸ ਕਿਸਮ ਦਾ ਵਾਪਰਦਾ ਹੈ। ਹੁਣ ਇਹ ਔਰ ਪਾਕਿਸਤਾਨ ਨੇ, ਕਿਉਂਕਿ ਪਾਕਿਸਤਾਨ ਜਿਹੜਾ ਹੈ ਉਹ ਨਜ਼ਰੀਆ ਇਸਲਾਮ 'ਤੇ ਬੇਸਡ ਬਣਿਆ, ਸ਼ੁਰੂ ਤੋਂ ਹੀ ਜਿਹੜਾ ਹੈ ਪਾਕਿਸਤਾਨ ਦੇ ਸਾਊਦੀ ਅਰੇਬੀਆ ਦੇ ਨਾਲ ਬਹੁਤ ਚੰਗੇ ਸੰਬੰਧ ਰਹੇ, ਆਰਥਿਕ ਮਦਦ ਵੀ ਰਹੀ, ਤੇਲ ਕਿਸੇ ਜ਼ਮਾਨੇ 'ਚ ਥੋੜ੍ਹਾ ਬਹੁਤ ਰਿਆਇਤੀ ਵੀ, ਫ੍ਰੀ ਵੀ, ਜੇ ਪਾਕਿਸਤਾਨ ਦੀ ਇਕੋਨਮੀ ਦੇ ਵਿੱਚ ਸਾਊਦੀ ਅਰੇਬੀਆ, ਹਾਲਾਂਕਿ ਕੋਈ ਟ੍ਰੇਡ ਦੇ ਮਾਮਲੇ 'ਚ ਜਿਹੜਾ ਸਾਰਾ ਸਾਊਦੀ ਅਰੇਬੀਆ ਦਾ ਹੁਣ ਵੀ ਪਾਕਿਸਤਾਨ ਨਾਲ ਟ੍ਰੇਡ ਹੈ ਉਹ $4-5 ਬਿਲੀਅਨ ਤੋਂ ਜ਼ਿਆਦਾ ਨਹੀਂ ਹੈ। ਔਰ ਇਹ ਵੀ ਇੱਕ ਹਕੀਕਤ ਹੈ ਕਿ ਜਦੋਂ ਭਾਰਤ ਨੇ 1974 ਦੇ ਵਿੱਚ ਪਹਿਲਾ ਐਟਮ ਟੈਸਟ ਕੀਤਾ ਇੰਦਰਾ ਗਾਂਧੀ ਦੀ ਕਮਾਂਡ ਥੱਲੇ ਪੋਖਰਾਨ, ਜਿਸ ਦਾ ਜਿਹੜਾ ਕੋਡ ਨੇਮ ਹੈ ਸਮਾਈਲਿੰਗ ਬੁੱਧਾ ਰੱਖਿਆ ਗਿਆ, ਔਰ ਉਸ ਪੀਰੀਅਡ 'ਚ ਬੇਸ਼ੱਕ ਪਾਕਿਸਤਾਨ ਮਾੜੇ ਹਾਲਾਤ ਸੀ। 1971 ਦੀ ਜੰਗ ਦੇ ਵਿੱਚ ਭਾਰਤ ਨੇ ਫੌਜੀ ਤਾਕਤ ਵਰਤ ਕੇ ਮਸ਼ਰਕੀ ਪਾਕਿਸਤਾਨ ਨੂੰ ਬੰਗਲਾਦੇਸ਼ ਬਣਾ ਦਿੱਤਾ ਸੀ। ਉਦੋਂ ਅਜੇ ਤਾਜ਼ਾ ਜਿਹੜੇ ਵੱਡੀ ਗਿਣਤੀ 'ਚ 90,000 ਪਲੱਸ ਹਾਲਾਂ ਫੌਜੀ ਸ਼ਾਇਦ ਉਹਨੇ 30-35,000 ਸੀ, ਬਾਕੀ ਉਹਨਾਂ ਦੇ ਸਿਵਿਲੀਅਨ ਜਾਂ ਉਹਨਾਂ ਦੀਆਂ ਫੈਮਲੀਜ਼ ਸਨ, ਉਹਨਾਂ ਨੂੰ ਪ੍ਰਿਜ਼ਨਰ ਆਫ ਵਾਰ ਸੀ, ਉਹਨਾਂ ਨੂੰ ਅਜੇ ਛਡਾਇਆ ਸੀ। ਸ਼ਿਮਲਾ ਐਗਰੀਮੈਂਟ ਹੋਇਆ, ਔਰ ਇਹ ਕਿਉਂਕਿ 1971 ਤੋਂ ਬਾਅਦ 1972 ਦੀ ਗੱਲ ਹੈ। ਔਰ ਫੌਰਨ ਬਾਅਦ 2 ਸਾਲ ਬਾਅਦ ਇੰਦਰਾ ਗਾਂਧੀ ਨੇ ਜਿਹੜਾ ਉਹ ਪੋਖਰਾਨ ਦੇ ਵਿੱਚ ਐਟਮ ਧਮਾਕਾ ਕਰਕੇ ਆਪਣਾ, ਭਾਵੇਂ ਕਰੂਡ ਡਿਵਾਈਸ ਹੀ ਸੀ, ਹੁਣ ਉਹਨੇ ਇੱਕ ਖੌਫ ਪੈਦਾ ਕਰ ਦਿੱਤਾ ਹੈ ਪਾਕਿਸਤਾਨ ਦੇ ਵਿੱਚ ਵੀ ਕਿ ਵੀ ਇਹ ਤਾਂ ਸਾਡਾ ਹਾਲ ਵੀ, ਜੇ ਅਸੀਂ ਵੀ ਇਸ ਰਾਹ 'ਤੇ ਨਾ ਤੁਰੇ ਤਾਂ ਸਾਡਾ ਹਾਲ ਵੀ ਉਵੇਂ ਬਣਾ ਦੇਣਗੇ ਜੋ ਸਾਨੂੰ ਭੂਟਾਨ ਤੇ ਨੇਪਾਲ ਵਾਂਗ ਜਿਹੜਾ ਹੈ ਉਹ ਟਰਨ ਕਰ ਦੇਣਗੇ। ਔਰ ਇਹ ਜਦੋਂ ਅਸੀਂ ਜ਼ੁਲਫਿਕਾਰ ਅਲੀ ਭੁੱਟੋ, ਹਾਲਾਂ ਇਹ ਪਾਕਿਸਤਾਨੀਆਂ ਨੇ ਦੇਖਣਾ ਹੈ ਕਿ ਉਹਨਾਂ ਦੇ ਲਈ ਕੌਣ ਹੀਰੋ ਹੈ, ਕਿਹਨੇ ਕਿੱਥੇ ਕੀ ਗਲਤੀ ਕੀਤੀ, ਇਹ ਸਾਡਾ ਵਿਸ਼ਾ ਨਹੀਂ ਹੈ। ਅਸੀਂ ਫਰੋਮ ਏ ਡਿਸਟੈਂਸ ਬੀਇੰਗ ਫਰੈਂਡਸ ਆਫ ਪਾਕਿਸਤਾਨ, ਐਡਮਾਇਰਰਸ ਔਰ ਆਪਣੇ ਸਾਡੇ ਸਾਥੀ ਮੁਲਕ ਹੋਣ ਦੇ ਨਾਤੇ ਸਾਡੀਆਂ ਹਮਦਰਦੀਆਂ ਨੇ ਆਲਵੇਜ਼। ਪਰ ਮੈਂ ਸਮਝਦਾ ਵੀ ਕ੍ਰੈਡਿਟ ਉੱਥੇ ਜ਼ਰੂਰ ਦੇਣਾ ਚਾਹੀਦਾ ਜਿੱਥੇ ਬਣਦਾ। ਜ਼ੁਲਫਿਕਾਰ ਅਲੀ ਭੁੱਟੋ ਦੀ ਵਿਜ਼ਨ ਨੇ ਜੇ ਅੱਜ ਪਾਕਿਸਤਾਨ ਉਸ ਲੈਵਲ ਤੱਕ ਪਹੁੰਚਿਆ ਹੈ ਕਿ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਾਹਬਾਜ਼ ਸ਼ਰੀਫ ਦੇ ਨਾਲ ਸਾਊਦੀ ਅਰੇਬੀਆ ਦੇ ਕਿੰਗ ਨੇ ਜਿਹੜਾ ਉਹ ਸਟ੍ਰੈਟੇਜਿਕ ਡਿਫੈਂਸ ਪੈਕਟ ਜਿਹਦਾ ਨਾਂ ਦਿੱਤਾ ਗਿਆ ਉਹ ਕੀਤਾ। ਤੇ ਇਸ ਦਾ ਵੱਡਾ ਕਾਰਨ ਇਹ ਹੈ ਕਿ ਵੀ ਸਾਰੇ 56-57 ਇਸਲਾਮਿਕ ਮੁਲਕ ਜਿਹੜੇ OIC 'ਚ ਨੇ ਜਾਂ ਅਦਰਵਾਈਜ਼ ਨੇ, ਉਹਨਾਂ ਦੇ ਵਿੱਚ ਪਾਕਿਸਤਾਨ ਹੀ ਇੱਕ ਐਸਾ ਮੁਲਕ ਹੈ ਜਿਹੜਾ ਨਿਊਕਲੀਅਰ, ਜਿਹਦੇ ਕੋਲ ਤਾਕਤ ਹੈ, ਨਿਊਕਲੀਅਰ ਸ਼ਕਤੀ ਹੈ। ਬਿਲਕੁਲ। ਔਰ ਇਸ ਦੇ ਨਿਊਕਲੀਅਰ ਬਣਨ ਤੱਕ ਪਹੁੰਚਣ ਤੱਕ ਇਹਨਾਂ ਇਸਲਾਮਿਕ ਮੁਲਕਾਂ ਦੀ ਆਰਥਿਕ ਮਦਦ ਦਾ ਵੀ ਬਹੁਤ ਵੱਡਾ ਰੋਲ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਹੜਾ ਜ਼ੁਲਫਿਕਾਰ ਅਲੀ ਭੁੱਟੋ ਦਾ ਵਿਜ਼ਨ, ਉਹਨੇ ਜਿਵੇਂ ਲਾਹੌਰ ਦੇ ਵਿੱਚ OIC ਦਾ ਸੈਸ਼ਨ ਇਕੱਠਿਆਂ ਕੀਤਾ ਸਭ ਨੂੰ, ਈਵਨ ਬੰਗਲਾਦੇਸ਼ ਜਿਹੜਾ ਅਜੇ 1971 'ਚ ਪਾਕਿਸਤਾਨ ਤੋਂ ਹੀ ਤੋੜ ਕੇ ਬਣਾਇਆ ਗਿਆ ਸੀ, ਸ਼ੇਖ ਮੁਜੀਬੁਰ ਰਹਿਮਾਨ ਵੀ ਲਾਹੌਰ ਦੇ ਉਸ ਜਿਹੜਾ ਸੈਸ਼ਨ 'ਚ ਆਇਆ, ਕਿੰਗ ਫੈਸਲ, ਗਦਾਫੀ, ਇਹ ਸਾਰੇ। ਸੋ ਇਹ ਉਹ ਪੀਰੀਅਡ ਸੀ ਜਿਹਦੇ 'ਚ ਕਿ ਪਹਿਲੀ ਵਾਰ ਆਇਲ ਪ੍ਰੋਡਿਊਸਿੰਗ ਮੁਲਕਾਂ ਨੇ ਆਪਣੀ ਤਾਕਤ ਵੀ ਦਿਖਾਈ, ਅਮਰੀਕਾ ਵਰਗੇ ਮੁਲਕਾਂ 'ਚ, ਔਰ ਦੂਸਰੇ ਜਦੋਂ
ਇਜ਼ਰਾਈਲ ਨੇ ਜਿਹੜੀ ਹਰਕਤ ਕੀਤੀ ਸੀ ਅਟੈਕ ਕਰਨ ਦੀ, ਸਾਊਦੀ ਅਰੇਬੀਆ ਔਰ ਦੂਜਿਆਂ ਨੇ ਕਿਹਾ ਕਿ ਜੀ ਅਸੀਂ ਤੇਲ ਦੀ ਸਪਲਾਈ ਰੋਕ ਰਹੇ ਹਾਂ, ਔਰ ਦੂਸਰਾ ਤੇ ਅਮਰੀਕਾ 'ਚ ਮੀਲ ਲੰਬੀਆਂ ਲਾਈਨਾਂ ਲੱਗ ਗਈਆਂ ਸੀ ਤੇਲਾਂ ਤੇ ਆਪਣੇ ਗੈਸ ਸਟੇਸ਼ਨਾਂ ਦੇ ਬਾਹਰ। ਔਰ ਉਸੇ ਦੌਰ ਦੇ ਵਿੱਚ ਹੀ ਪੋਸਟ 71 ਔਰ ਪੋਸਟ 74 ਫਿਰ ਭੁੱਟੋ ਨੇ ਇਸ ਇਨੀਸ਼ੀਏਟਿਵ ਨੂੰ ਲਿਆ। ਔਰ ਇਹ ਇੱਕ ਵੱਖਰੀ ਕਹਾਣੀ ਹੈ ਵੀ ਕਿਵੇਂ ਅਮਰੀਕਨ ਦਬਾਅ ਦੇ ਬਾਵਜੂਦ, ਪੱਛਮੀ ਤਾਕਤਾਂ ਦੇ ਦਬਾਅ ਦੇ ਬਾਵਜੂਦ, ਈਵਨ ਜਦੋਂ ਸੋਵੀਅਤ ਯੂਨੀਅਨ 1979 'ਚ ਹਮਲਾਵਰ ਹੋਇਆ ਅਫਗਾਨਿਸਤਾਨ 'ਚ, ਅਮਰੀਕਾ ਦੀ CIA ਵੀ ਉੱਥੇ ਜਾ ਕੇ ਬੈਠੀ, ਲੇਕਿਨ ਉਹ ਪਾਕਿਸਤਾਨ ਨਾਲ ਕੋਆਪਰੇਸ਼ਨ ਦਾ ਦੌਰ ਸੀ। ਭੁੱਟੋ ਤੋਂ ਬਾਅਦ ਜ਼ਿਆਉਲ ਹੱਕ, ਉਹਨੇ ਵੀ ਜਾਰੀ ਰੱਖਿਆ ਨਿਊਕਲੀਅਰ ਪ੍ਰੋਗਰਾਮ। ਔਰ ਜਿਵੇਂ ਹੁਣ ਡਿਸਕਸ਼ਨ 'ਚ ਆਉਂਦਾ ਹੈ ਕਿ ਭਾਈ 84 85 ਆਲਰੇਡੀ ਪਾਕਿਸਤਾਨ ਉਹ ਨਿਊਕਲੀਅਰ ਸੰਪੰਨ ਸੀ, ਲੇਕਿਨ ਅਦਰਵਾਈਜ਼ ਓਪਨਲੀ ਟੈਸਟ ਕਰਨ ਵਾਲੋਂ ਜਾ ਨਹੀਂ ਸੀ ਸਕਦਾ। ਉਹ ਮੌਕਾ ਭਾਰਤ ਦੇ ਬੇਵਕੂਫ ਹੁਕਮਰਾਨਾਂ ਨੇ ਅਟਲ ਬਿਹਾਰੀ ਵਾਜਪਾਈ ਦੀ ਕਮਾਂਡ ਥੱਲੇ ਜਦੋਂ 1998 ਦੇ ਵਿੱਚ ਪੋਖਰਾਨ 2 ਕਰਕੇ ਅਗੇਨ 5 ਨਿਊਕਲੀਅਰ ਧਮਾਕੇ ਕਰਕੇ ਪਾਕਿਸਤਾਨ ਨੂੰ, ਉਹਨਾਂ ਨੂੰ ਲੱਗਦਾ ਸੀ ਪਾਕਿਸਤਾਨ ਦਾ ਨਿਊਕਲੀਅਰ ਪ੍ਰੋਗਰਾਮ ਬਲਫ ਹੈ, ਔਰ ਪਾਕਿਸਤਾਨ ਨੇ ਆਲਮੋਸਟ 2 ਹਫ਼ਤੇ ਬਾਅਦ 5 ਦੀ ਬਜਾਏ 6 ਫਾਈਨ ਨਿਊਕਲੀਅਰ ਜਿਹੜੇ ਉਹਨਾਂ ਨੇ ਬਲੋਚਿਸਤਾਨ ਦੇ ਵਿੱਚ ਟੈਸਟ ਕੀਤੇ। ਪਾਕਿਸਤਾਨ ਇੱਕ ਨਿਊਕਲੀਅਰ ਪਾਵਰ ਬਣਿਆ। ਹਾਲਾਂਕਿ ਸੈਂਕਸ਼ਨਸ ਵੀ ਲੱਗੀਆਂ, ਪ੍ਰੈਸਲਰ ਅਮੈਂਡਮੈਂਟ ਅਮਰੀਕਾ 'ਚ ਲੱਗੀ, ਔਰ ਉਦੋਂ ਨਵਾਜ਼ ਸ਼ਰੀਫ ਪ੍ਰਾਈਮ ਮਿਨਿਸਟਰ ਸੀ। ਸੋ ਇਹ ਵੀ ਕ੍ਰੈਡਿਟ ਜਾਂਦਾ ਹੈ ਕਿ ਭਾਈ ਉਸ ਪੀਰੀਅਡ 'ਚ, ਹਾਲਾਂਕਿ ਬਹੁਤ ਸਾਰਾ ਰੋਲ ਤਾਂ ਫੌਜ ਦਾ ਹੀ ਹੈ ਉੱਥੇ ਉਸ ਸਾਰੇ ਨੂੰ ਇੰਪਲੀਮੈਂਟ ਕਰਨ 'ਚ ਵੀ। ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਪਾਕਿਸਤਾਨ ਦਾ, ਅਦਰਵਾਈਜ਼ ਪਾਕਿਸਤਾਨ ਇਲਾਕੇ ਵਾਈਜ਼, ਪਾਪੂਲੇਸ਼ਨ ਵਾਈਜ਼ 6ਵਾਂ ਹਿੱਸਾ ਹੈ ਭਾਰਤ ਦਾ। ਜਿਵੇਂ ਹੁਣ ਭਾਰਤ ਜਦੋਂ ਪਾਕਿਸਤਾਨ ਨੂੰ ਦੇ ਨਾਲ ਆਪਣੇ ਆਪ ਨੂੰ ਕੰਪੇਅਰ ਕਰਦਾ ਹੈ, ਤੇ ਕੰਪੇਅਰ ਕਰੋ ਚੀਨ ਦੇ ਨਾਲ, ਜਿਹਦੇ ਬਰਾਬਰ ਤੁਹਾਡੀ ਪਾਪੂਲੇਸ਼ਨ ਹੈ, ਜਿਹਦੇ ਨੇੜੇ ਤੇੜੇ ਤੁਹਾਡਾ ਏਰੀਆ ਜਾਂਦਾ ਹੈ। ਪਾਕਿਸਤਾਨ ਤਾਂ 6ਵਾਂ ਹਿੱਸਾ ਹੈ, ਆਬਾਦੀ ਵੀ ਔਰ ਇਲਾਕਾ ਵੀ, ਲੇਕਿਨ ਨਿਊਕਲੀਅਰ ਤਾਂ ਵੱਡਾ ਛੋਟਾ ਨਹੀਂ ਦੇਖਦਾ। ਸੋ ਪਾਕਿਸਤਾਨ ਦੇ ਨਿਊਕਲੀਅਰ ਬਣਨ ਨੇ ਪਾਕਿਸਤਾਨ ਨੂੰ ਐਜ਼ ਏ ਇਕੁਅਲਾਈਜ਼ਰ ਕਰ ਦਿੱਤਾ ਇੰਡੀਆ ਦੇ ਨਾਲ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਭਾਵੇਂ ਕਾਰਗਿਲ ਹੋਇਆ 1999 ਦੇ ਵਿੱਚ, ਪਹਿਲੀਆਂ ਜੰਗਾਂ ਵੇਲੇ 65 71 ਇੰਡੀਆ ਵੈਸਟਰਨ ਫਰੰਟ ਖੋਲ੍ਹ ਦਿੰਦਾ ਸੀ ਕਿ ਭਾਈ ਉੱਥੇ ਫੌਜ ਚਾੜ ਦਿਓ, ਪਰ ਉਹ ਹਿੰਮਤ ਹੀ ਨਹੀਂ ਕਰ ਸਕੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਪਾਕਿਸਤਾਨ ਨਿਊਕਲੀਅਰ ਹੋ ਚੁੱਕਾ ਹੈ। ਸਿਮਿਲਰਲੀ ਅਸੀਂ ਇਹ ਬਾਕੀ ਪੀਰੀਅਡ ਦੇ ਵਿੱਚ ਵੀ ਦੇਖਿਆ ਕਿ ਭਾਈ ਹੁਣ ਜਿਹੜੀ ਇਹ 4 ਰੋਜ਼ਾ ਪਾਕਿਸਤਾਨ ਭਾਰਤ ਦੀ ਜੰਗ ਹੋਈ, ਇਹ ਬੇਸ਼ੱਕ ਭਾਰਤੀ ਹਾਕਮ ਝੂਠ ਦੇ ਉੱਤੇ ਮਬਨੀ ਆ, ਆਪਰੇਸ਼ਨ ਸੰਦੂਰ ਜੀਤ ਗਏ, ਪਾਕਿਸਤਾਨ ਦੇ ਗੋਡੇ ਲਵਾਤੇ, ਪਾਕਿਸਤਾਨ ਨੂੰ ਧੂੜ ਚਟਾਤੀ, ਜੋ ਮਰਜ਼ੀ ਕਹੀ ਜਾਣ, ਪਰ ਇਹਨਾਂ ਦੀ ਜੋ ਵਾਜਪਾਈ ਨੇ ਤਾਂ ਮੂਰਖਤਾ ਕੀਤੀ ਸੀ। ਨਿਊਕਲੀਅਰ ਤਾਂ ਆਲਰੇਡੀ ਇੰਡੀਆ ਸੀ 1974 'ਚ, ਉਹਦੇ ਤੁਸੀਂ ਰਿਫਾਈਨ ਕਰਦੇ ਰਹੋ ਜਿੰਨੇ ਮਰਜ਼ੀ, ਉਹਨੂੰ ਕਰੂਡ 'ਚੋਂ ਮੋਰ ਫਾਈਨਰ 'ਚ ਕਰੋ, ਲੇਕਿਨ ਉਹਨੇ ਪਾਕਿਸਤਾਨ ਨੂੰ ਮੌਕਾ ਦਿੱਤਾ ਕਿ ਡਿਕਲੇਅਰਡ ਨਿਊਕਲੀਅਰ ਪਾਵਰ ਬਣੀ। ਔਰ ਇਹ ਮੋਦੀ ਨੇ ਬੇਵਕੂਫੀ ਕਰਕੇ ਜਿਹੜਾ ਫਾਲਸ ਫਲੈਗ ਆਪਰੇਸ਼ਨ ਪਹਿਲਗਾਮ ਦੀ ਆੜ 'ਚ 7 8 9 10 ਨੂੰ ਮਿਸਾਈਲ ਡਰੋਨ ਵਾਰਫੇਅਰ ਕੀਤਾ, ਉਹਦੇ 'ਚ ਪਾਕਿਸਤਾਨ ਨੇ ਆਪਣੀ ਮਿਲਟਰੀ ਸੁਪੀਰੀਅਰਿਟੀ ਸਾਬਤ ਕਰ ਦਿੱਤੀ। ਔਰ ਜ਼ਾਹਰ ਹੈ 6-7 ਰਾਫੇਲਾਂ ਦਾ ਡਿੱਗਣਾ, ਭਾਰਤ ਦਾ ਸੀਜ਼ ਫਾਇਰ 'ਤੇ ਰਾਜ਼ੀ ਹੋਣਾ, ਔਰ ਬਿਲਕੁਲ ਜਿਹੜਾ ਜਿਹਨੂੰ ਕਹਿੰਦੇ ਨੇ ਕਿ ਵੀ ਇੱਕ ਉਹਨਾਂ ਦੇ ਅੰਦਰੂਨੀ ਹਲਕਿਆਂ 'ਚ ਵੀ ਸਨਾਟਾ ਛਾ ਗਿਆ ਵੀ ਸਾਡੇ ਨਾਲ ਹੋਇਆ ਕੀ। ਸੋ ਇਸ ਸਭ ਦੇ ਹੁੰਦਿਆਂ ਪਾਕਿਸਤਾਨ ਇੱਕ ਵੱਡੀ ਪਾਵਰ ਦੇ ਤੌਰ 'ਤੇ, ਰੀਜਨਲ ਪਾਵਰ, ਕੁਛ ਉਹਨੂੰ ਮੁਕਾਬਲਤਨ ਕਹਿੰਦੇ ਨੇ, ਮੈਂ ਸਮਝਦਾ ਵੀ ਈਵਨ ਸੁਪੀਰੀਅਰ ਪਾਵਰ ਦੇ ਤੌਰ 'ਤੇ ਉਭਾਰਿਆ। ਸੋ ਜ਼ਾਹਰ ਹੈ ਪਾਕਿਸਤਾਨ ਦਾ ਸਟੇਚਰ ਵਿਦਿਨ ਏ ਮੰਥ ਇਸ ਸਾਰੇ ਤੋਂ ਟਰੰਪ ਨੇ ਫੌਜੀ ਜਰਨੈਲ, ਫੀਲਡ ਮਾਰਸ਼ਲ ਜਿਹੜੇ ਆਸਮ ਮੁਨੀਰ, ਉਹਨਾਂ ਨੂੰ ਇਨਵਾਈਟ ਕੀਤਾ, ਔਰ ਇਹ ਲਗਾਤਾਰਤਾ ਨਾਲ ਉਸ ਤੋਂ ਬਾਅਦ 2 ਵਾਰ ਉਹ ਫੇਰ ਆਏ। ਔਰ ਇਸਲਾਮਿਕ ਵਰਲਡ ਦੇ ਵਿੱਚ ਵੀ ਜਿਹੜਾ ਸੀ ਪਾਕਿਸਤਾਨ ਦਾ ਇੱਕ ਵੱਡਾ ਰੁਤਬਾ ਬਣਿਆ, ਔਰ ਇੱਕਦਮ ਜਿਹੜਾ ਹੈ ਉਹ ਪਾਕਿਸਤਾਨ ਵੱਲ ਝੁਕਾਅ ਹੋਇਆ ਇੱਕ ਦੂਸਰਾ। ਲੇਕਿਨ ਇੱਕ ਹੋਰ ਜਿਹੜਾ ਇਜ਼ਰਾਈਲ ਦੀ ਬੇਵਕੂਫੀ ਨੇ ਅਗੇਨ ਇਹ ਜਿਹੜਾ, ਔਰ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਆਲਰੇਡੀ ਇਜ਼ਰਾਈਲ ਔਰ ਇੰਡੀਆ ਦੇ ਵਿੱਚ ਫੁੱਲ ਭਾਵੇਂ ਕੋਈ ਲਿਖਤੀ ਪੈਕਟ ਨਹੀਂ ਹੈ, ਪਰ ਜਿਵੇਂ ਜਿਹੜੀ ਰਿਲੇਸ਼ਨਸ਼ਿਪ ਮੋਦੀ ਔਰ ਨੈਤਨਯਾਹੂ ਦੀ ਹੈ, ਹਾਲਾਂਕਿ ਰੈਕਗਨਾਈਜ਼ ਤਾਂ ਇੰਡੀਆ ਨੇ ਪਹਿਲਾਂ ਹੀ ਕਰ ਲਿਆ ਸੀ ਇਜ਼ਰਾਈਲ ਨੂੰ 1991 'ਚ, ਜਦੋਂ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਸੀ, ਉਦੋਂ ਚਾਰਜ DFA ਜਿਹੜਾ ਉਹ ਇਜ਼ਰਾਈਲ ਦਾ, ਉਹਨੂੰ ਇਨਵਾਈਟ ਕਰਕੇ ਖੋਲ੍ਹਿਆ ਗਿਆ ਸੀ, ਔਰ ਮੋਸਾਦ ਔਰ ਇੰਡੀਅਨ ਇੰਟੈਲੀਜੈਂਸ ਰਾਹ
ਆਪਣਾ ਇਹ ਜੁਆਇੰਟ ਆਪਰੇਸ਼ਨ ਕਰਦੇ ਰਹੇ ਨੇ। ਇੱਕ ਸਟੇਜ ਤੇ ਪਾਕਿਸਤਾਨ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਕਾਹੂਟਾ ਜਿੱਥੇ ਉਹਨਾਂ ਦਾ ਸੀ ਉਹਨੂੰ ਡਿਸਟਰੋਏ ਕਰਨ ਲਈ ਇਹਨਾਂ ਨੇ ਵੀ ਕੁਛ ਇਸ ਕਿਸਮ ਦਾ ਸ੍ਰੀਨਗਰ ਕਸ਼ਮੀਰ ਰਾਹੀਂ ਕੋਈ ਸਾਜ਼ਿਸ਼ ਕਰ ਰਹੇ ਸੀ, ਪਰ ਇਹਨਾਂ ਨੂੰ ਫਿਰ ਪਾਕਿਸਤਾਨ ਵੱਲੋਂ ਜਦੋਂ ਟਿਕਾਣੇ ਲਾਇਆ ਗਿਆ, ਜਵਾਬ ਦਿੱਤਾ ਗਿਆ ਤੇ ਇਜ਼ਰਾਈਲ ਹਟਿਆ। ਬਿਲਕੁਲ। ਸੋ ਇਸ ਸਾਰੇ ਪੀਰੀਅਡ 'ਚ ਜਿੱਥੇ ਇਜ਼ਰਾਈਲ ਔਰ ਇੰਡੀਆ ਇੰਨੇ ਕਰੀਬ ਆਉਂਦੇ ਚਲੇ ਗਏ ਕਿ ਭਾਈ ਨੇਤਨਯਾਹੂ ਦਾ ਜਿਹੜਾ ਵਾਰ ਕ੍ਰਿਮੀਨਲ ਹੈ, ਮੋਦੀ ਖੁਦ ਬੁਚਰ ਆਫ ਗੁਜਰਾਤ ਵਾਰ ਕ੍ਰਿਮੀਨਲ ਹੈ, ਦੋਨੋਂ ਜਿਹੜੇ ਨੇ ਭਾਈ ਦੇ ਤੌਰ ਤੇ ਵੀ ਇੱਕ ਦੂਜੇ ਨੂੰ ਡਿਫੈਂਡ ਕਰਨਾ ਵੀ, ਐਂਟੀ ਮੁਸਲਿਮ ਸਟਾਂਸ ਵੀ। ਔਰ ਇਸ ਸਾਰੇ ਦੇ ਨਾਲ ਜਦੋਂ ਇਜ਼ਰਾਈਲ ਨੇ ਹੁਣ ਉਹੀ ਦਿਲਵਦੀ ਕੀਤੀ ਵੀ ਇੱਕ ਪਾਸੇ ਜਿਹੜਾ ਉਹਨੇ ਇਸ ਪੀਰੀਅਡ 'ਚ ਆਲਮੋਸਟ 5-6 ਸੋਵਰਨ ਮੁਲਕਾਂ 'ਚ ਜਿਹੜਾ ਜਾ ਕੇ ਹਮਲੇ ਕੀਤੇ, ਉਹਦੇ 'ਚੋਂ ਲਬਨਾਨ ਵੀ ਹੈ, ਉਸ ਦੇ ਵਿੱਚ ਜੋ ਸੀਰੀਆ 'ਚ ਕੀਤਾ ਹੈ, ਯਮਨ 'ਚ ਕੀਤਾ ਹੈ, ਔਰ ਆਲਰੇਡੀ ਜਿਹੜਾ ਕਤਰ ਜਿੱਥੇ ਕਿ ਪੀਸ ਨੈਗੋਸ਼ੀਏਸ਼ਨ ਅਮਰੀਕਾ ਦੇ ਕਹਿਣ ਤੇ ਜਿਹੜੀ ਕਤਰ ਇੱਕ ਨਿਊਟਰਲ ਕੰਟਰੀ ਦੇ ਤੌਰ ਤੇ ਜਿਹਦਾ ਉਹ ਬਾਹਰ ਹੋਇਆ, ਜਿਵੇਂ ਯੂਰਪ ਦੇ ਵਿੱਚ ਨਾਰਵੇ ਜਾਂ ਸਵੀਡਨ ਜਾਂ ਉਹਨਾਂ ਦਾ ਜ਼ਿਕਰ ਹੁੰਦਾ ਹੈ, ਤੇ ਇਜ਼ਰਾਈਲ ਨੇ ਉੱਥੇ ਧਾਵਾ ਬੋਲਿਆ, 5-6 ਮਾਰ ਦਿੱਤੇ। ਹਾਲਾਂਕਿ ਮਕਸਦ ਉਹਨਾਂ ਦਾ ਹਮਾਸ ਦੀ ਟੌਪ ਲੀਡਰਸ਼ਿਪ ਨੂੰ ਜਿਹੜਾ ਐਲੀਮੀਨੇਟ ਕਰਨਾ ਸੀ, ਪਰ ਸ਼ਾਇਦ ਉਹਨਾਂ ਕੋਲ ਇੰਟੈਲੀਜੈਂਸ ਪਹਿਲਾਂ ਪਹੁੰਚੀ, ਉਹ ਉਹਨਾਂ ਦਾ ਬਚਾਅ ਹੋ ਗਿਆ। ਪਰ ਇਸ ਸਭ ਨੇ ਇਹ ਜਿਹੜੇ ਮਿਡਲ ਈਸਟ ਦੇ ਮੁਲਕ ਜਿਹੜੇ ਕਿ ਅਮਰੀਕਾ ਨੂੰ ਆਪਣਾ ਰੱਖਿਅਕ ਸਮਝਦੇ ਸੀ, ਸਾਊਦੀ ਅਰੇਬੀਆ ਔਰ ਇਹ ਕਤਰ ਔਰ UAE ਤੇ ਇਹ ਸਾਰੇ ਜਾਰਡਨ, ਸਾਰੀ ਇਕਵਿਪਮੈਂਟ ਬਿਲੀਅਨਸ ਆਫ ਡਾਲਰਸ ਦੀ ਖਰੀਦਦੇ ਨੇ। ਕਤਰ ਦਾ ਜਦੋਂ ਪ੍ਰੈਜ਼ੀਡੈਂਟ ਟਰੰਪ ਅਜੇ ਪਿਛਲੇ ਦਿਨਾਂ 'ਚ ਹੀ ਗਏ, ਉਹਨਾਂ ਨੂੰ ਆਲਮੋਸਟ $500 ਮਿਲੀਅਨ ਦਾ ਜਹਾਜ਼ ਗਿਫਟ ਕੀਤਾ, $3 ਟ੍ਰਿਲੀਅਨ ਅਮਰੀਕਾ 'ਚ ਲਾਉਣ ਦਾ ਇਕਰਾਰ ਕੀਤਾ। 10,000 ਅਮਰੀਕਨ ਫੌਜੀ ਜਿਹੜੇ ਨੇ ਕਤਰ 'ਚ, ਔਰ ਉਹ ਉੱਥੇ ਕੋਈ ਉਹਨਾਂ ਨੂੰ ਖੈਰਾਤ ਤਾਂ ਨਹੀਂ ਸੀ ਦੇ ਰਹੇ, ਉਹਨਾਂ ਨੂੰ ਇਹ ਵੀ ਸਾਡਾ ਡਿਫੈਂਸ ਹੈ। ਪਰ ਜਿਹੜਾ ਇਹ ਅਟੈਕ ਇਜ਼ਰਾਈਲ ਨੇ ਕੀਤਾ ਕਤਰ ਦੇ ਅੰਦਰ, ਔਰ ਇਹ ਨਾਲ ਹੀ ਕਿਹਾ ਜੀ ਅਸੀਂ ਕਿਤੇ ਵੀ ਕੁਝ ਵੀ ਕਰ ਸਕਦੇ ਹਾਂ, ਅਸੀਂ ਫ੍ਰੀ ਹੈ। ਸੋਵਰਨਿਟੀ ਤਾਂ ਉਹਨਾਂ ਨੇ, ਹਾਲਾਂਕਿ ਕਤਰ ਦੇ ਅਮੀਰ ਜਿਹੜੇ ਨੇ ਅੱਜ ICC ਚੀਫ ਨੂੰ ਵੀ ਮਿਲੇ ਨੇ ਕਿ ਲੀਗਲ ਤੇ ਦੂਜਾ ਤੀਜਾ ਕੀ ਇਹਦਾ ਹੋਏ ਜਾਂਦਾ, ਲੇਕਿਨ ਇੱਕ ਗੱਲ ਜ਼ਾਹਰ ਹੋ ਗਈ ਇਸਲਾਮਿਕ ਮੁਲਕਾਂ ਨੂੰ, ਔਰ ਉਸ ਤੋਂ ਬਾਅਦ ਇੱਕ ਵੱਡਾ ਜਿਹੜਾ ਸਮਿਟ ਇਸਲਾਮਿਕ ਮੁਲਕਾਂ ਦੀ ਹੋਈ, 50 ਮੁਲਕਾਂ ਦੇ ਜਿਹੜੇ ਸਰਬਰਾਹ ਔਰ ਸ਼ੇਖ ਔਰ ਦੂਸਰੇ ਹੋਏ। ਹਾਲਾਂਕਿ ਅਸੀਂ ਉਸ 'ਤੇ ਕਮੈਂਟ ਕੀਤਾ ਸੀ ਕਿ ਭਾਈ ਇਹ ਗੱਲਾਂ ਕਰਕੇ ਉੱਠ ਗਏ ਨੇ, ਕਿਸੇ ਨੇ ਕੀਤਾ ਕਰਤਾ ਕੀ ਹੈ ਸਵਾਏ ਉਹ ਜਿਹੜੀ ਕਰਾਰਦਾਦ ਅਨਾਉਂਸ ਹੋਈ, ਔਰ ਜਦੋਂ ਅਜੇ ਉਸ ਕਰਾਰਦਾਦ ਦੀ ਜਾਂ ਜਿਹੜੀ ਜੁਆਇੰਟ ਸਟੇਟਮੈਂਟ ਹੈ ਉਹਦੀ ਸਿਆਹੀ ਵੀ ਨਹੀਂ ਸੀ ਸੁੱਕੀ, ਔਰ ਪਿਛਲੀ ਰਾਤ ਇੱਕ ਦਿਨ ਪਹਿਲਾਂ ਇਜ਼ਰਾਈਲ ਨੇ ਗਰਾਊਂਡ ਅਟੈਕ ਗਜ਼ਾ ਦੇ ਉੱਤੇ ਟੈਂਕ ਰੋਲ ਕਰ ਦਿੱਤੇ, ਔਰ 50-60 ਅੱਜ ਵੀ ਬੁਰਾ ਹਾਲ ਹੈ ਉੱਥੇ ਚੱਲ ਰਿਹਾ। ਸੋ ਇਹਦਾ ਮਤਲਬ ਸੀ ਵੀ ਇਜ਼ਰਾਈਲ ਨੇ ਕਿਹਾ ਵੀ ਡੋਂਟ ਗਿਵ ਇਟ ਡੈਮ, ਤੁਸੀਂ 50 ਮੁਲਕ ਜਿਨ੍ਹਾਂ ਦੀ 2 ਬਿਲੀਅਨ ਆਬਾਦੀ ਦੁਨੀਆ 'ਚ ਹੈ, ਤੁਹਾਡੀ 70% ਤੁਸੀਂ એનર્ਜੀ ਤੇ ਬੈਠੇ ਹੋਏ ਹੋ, ਜੋ ਮਰਜ਼ੀ ਕਰੋ, ਮੈਨੂੰ ਤੁਹਾਡੀ ਪਰਵਾਹ ਨਹੀਂ। ਔਰ ਮੈਂ ਸਮਝਦਾ ਵੀ ਇਹ ਜਿਹੜੀ ਮੋਮੈਂਟ ਆਫ ਟਰੂਥ ਹੁੰਦੀ ਹੈ, ਕਈ ਵਾਰੀ ਇਹ ਡਾਊਨ ਕਰਦੀ ਹੈ, ਔਰ ਉਹ ਜਿਹੜੇ ਕ੍ਰਾਈਸਿਸ ਹੁੰਦੇ ਨੇ ਉਹ ਕਈ ਵਾਰ ਅਪਰਚੁਨਿਟੀ ਵੀ ਹੁੰਦੇ ਨੇ, ਕਈ ਵਾਰ ਤਬਾਹੀ ਹੁੰਦੇ ਨੇ। ਜ਼ਾਹਰ ਹੈ ਕ੍ਰਾਈਸਿਸ ਦਾ ਮਤਲਬ ਹੀ ਤਬਾਹੀ ਹੈ। ਪਰ ਇੱਕ ਗੱਲ ਇਹਨਾਂ ਮਿਡਲ ਈਸਟ ਦੇ, ਕਿਉਂਕਿ ਜੋ ਵੀ ਕਤਰ ਦੇ ਵਿੱਚ ਹੋਇਆ ਜ਼ਾਹਰ ਹੈ ਅਮਰੀਕਾ ਦੀ ਮਰਜ਼ੀ ਦੇ ਨਾਲ ਹੋਇਆ। ਹੁਣ ਅਮਰੀਕਾ ਦਾ ਬੇਸ ਹੈ, ਡਿਫੈਂਸ ਸਿਸਟਮ ਹੈ, ਕਿਵੇਂ ਹੈ ਵੀ ਇਜ਼ਰਾਈਲ ਜਿਹੜਾ ਆ ਕੇ ਸੋ ਉਹਨਾਂ ਨੂੰ ਲੱਗਾ ਵੀ ਜਿਨ੍ਹਾਂ ਨੂੰ ਅਸੀਂ ਜਿਹੜਾ ਆਪਣੇ ਰੱਖਿਅਕ ਸਮਝ ਕੇ ਇਨਵੈਸਟ ਕਰ ਰਹੇ ਹਾਂ ਉਹਨਾਂ ਤੇ ਸਾਡੀ ਰੱਖਿਆ ਕੀਤੀ ਨਹੀਂ, ਹੁਣ ਸਾਨੂੰ ਆਪਣਾ ਪ੍ਰਬੰਧ ਕਰਨਾ ਹੋਏਗਾ। ਔਰ ਉਹਦੇ 'ਚ ਇਹ ਵੀ ਉੱਠਿਆ ਕਿ ਜੀ ਨੈਟੋ ਵਾਂਗ ਇਸਲਾਮਿਕ ਫੋਰਸ ਹੋਏ, ਦੂਜਾ ਹੋਏ। ਮੇਰਾ ਖਿਆਲ ਹੈ ਵੀ ਉਹ ਫਿਰ ਉਹਨਾਂ ਨੇ ਜਿਹੜਾ ਸੈਕੰਡ ਥਾਟ ਦਿੱਤਾ ਹੋਏਗਾ, ਇਜਿਪਟ ਨੇ ਕਿਹਾ ਜੀ ਪਹਿਲੀ ਲੀਡ ਸਾਡੀ ਹੋਏਗੀ, ਫਿਰ ਤੁਰਕੀ ਹੈ, ਜਾਂ ਇਹਨਾਂ ਦੇ ਅੰਦਰੂਨੀ ਜੋ ਆਪਸੀ ਟਕਰਾਅ ਨੇ, ਉਹਨਾਂ ਨੇ ਦੇਖਿਆ ਵੀ ਕਿਹੜਾ ਮੁਲਕ ਹੈ ਜਿਹੜਾ ਮੁਲਕ ਨਿਊਕਲੀਅਰ ਵੀ ਹੈ, ਜਿਹਦੇ ਤੁਰਕੀ ਨਾਲ ਵੀ ਚੰਗੇ ਸੰਬੰਧ ਨੇ, ਸਾਊਦੀ ਅਰੇਬੀਆ ਔਰ ਤੁਰਕੀ, ਕਿਉਂਕਿ ਓਟੋਮਨ ਅੰਪਾਇਰ ਤੁਰਕ ਸਨ, ਅਰਬ ਕਬੀਲਿਆਂ ਨੂੰ ਦਬੈਲ ਬਣਾਇਆ ਹੋਇਆ ਸੀ। ਇਹਨਾਂ ਦੀ ਈਰਾਨ ਔਰ ਸਾਊਦੀ ਅਰੇਬੀਆ, ਸੁੰਨੀ ਸ਼ੀਆ ਦਾ ਰੌਲਾ ਵੀ, ਡੋਮੀਨੈਂਸ ਵੀ ਮਿਡਲ ਈਸਟ ਕੇ ਦੀ ਹੈ। ਪਰ ਪਾਕਿਸਤਾਨ ਹਰ ਆਸਪੈਕਟ ਤੋਂ, ਔਰ ਮੈਂ ਸਮਝਦਾ ਵੀ ਕਈ ਵਾਰ ਜਿਹਨੂੰ ਇੰਡੀਆ ਐਜ਼ ਏ ਫੇਲਡ ਸਟੇਟ ਔਰ ਦੂਜਾ ਇਕੋਨਮੀ ਬਾਹਰ ਵਾਲੇ ਉਹਨਾਂ ਨੂੰ ਡਿਫਾਲਟਰ ਬਣਾਉਣਾ ਚਾਹੁੰਦੇ ਸੀ, ਜਿਹੜਾ ਉਹ IMF ਨੇ ਸ਼ਿਕੰਜਾ ਕੱਸਿਆ ਹੋਇਆ ਸੀ, ਵਰਲਡ ਬੈਂਕ ਆਲ ਆਫ ਏ ਸਡਨ ਇਹ ਜਿਹੜੀਆਂ ਡਿਵੈਲਪਮੈਂਟਸ ਇਹਨਾਂ ਮਹੀਨਿਆਂ ਦੀਆਂ ਨੇ,
ਉਹਨਾਂ ਨੇ ਪਾਕਿਸਤਾਨ ਨੂੰ ਇੱਕ ਸਪੈਸ਼ਲ ਪਾਵਰ ਵੀ, ਔਰ ਈਵਨ ਜੇ ਸਾਊਦੀ ਅਰੇਬੀਆ ਨੇ ਹਾਲਾਂ ਪਾਕਿਸਤਾਨੀ ਫੌਜ ਪਹਿਲਾਂ ਵੀ ਤਾਇਨਾਤ ਹੈ ਸਾਊਦੀ ਅਰੇਬੀਆ, ਯਮਨ ਦੇ ਬਾਰਡਰ ਦੇ ਨੇੜੇ ਇੱਕ ਸਟੇਜ ਦੇ ਉੱਤੇ 1980 'ਚ ਇੱਕ ਪੂਰੀ ਬ੍ਰਿਗੇਡ ਪਾਕਿਸਤਾਨ ਦੀ ਉੱਥੇ ਹੁੰਦੀ ਸੀ। ਲੇਕਿਨ ਜਿਸ ਲੈਵਲ ਦਾ ਅਜੇ ਉਹਦੀ ਡਿਟੇਲ ਤਾਂ ਡਿਫੈਂਸ ਸਪੈਕਸ ਦੀਆਂ ਨਹੀਂ ਆਈਆਂ, ਲੇਕਿਨ ਇੱਕ ਲਾਈਨ ਜਿਹੜੀ ਉਹਦੀ ਬੜੀ ਕਲੀਅਰ ਹੈ ਵੀ ਕਿਸੇ ਵੀ ਜੰਗ ਦੀ ਸੂਰਤ 'ਚ ਦੋਨਾਂ ਦੇ ਉੱਤੇ ਜੇ ਕਿਸੇ ਤੇ ਵੀ ਹਮਲਾ ਹੁੰਦਾ ਹੈ ਤੇ ਦੂਸਰੀ ਧਿਰ ਆ ਕੇ ਨਾਲ ਖਲੋਏਗੀ। ਹੁਣ ਜ਼ਾਹਰ ਹੈ ਕਿ ਵੀ ਪਾਕਿਸਤਾਨ ਦੀ ਤਾਂ ਆਪਣੀ ਫੌਜ ਜਿਹੜੀ ਆ ਵਾਰ ਹਾਰਡਨਡ ਹੈ, ਵੈਲ ਟ੍ਰੇਨਡ ਹੈ। ਜੇ ਇੰਡੀਆ ਦੇ ਨਾਲ ਟੱਕਰ ਹੁੰਦੀ ਹੈ ਤਾਂ ਕੋਈ ਸਾਊਦੀ ਅਰੇਬੀਆ ਦੇ ਸੋਲਜਰਸ ਤਾਂ ਲੋ ਪਾਕਿਸਤਾਨ ਆਪਣੇ ਬਲਬੂਤੇ ਤੇ ਹੋ ਸਕਦਾ। ਇਸੇ ਤਰ੍ਹਾਂ ਗਰਾਊਂਡ ਟਰੂਪਸ ਤਾਂ ਸਾਊਦੀ ਅਰੇਬੀਆ 'ਚ ਪਾਕਿਸਤਾਨ ਦੇ ਨੇ, ਹੋਰ ਵੀ ਵਧਣਗੇ। ਪਰ ਇਸ ਸਾਰੇ ਦੀ ਜਿਹੜੀ ਫਲਿੱਪ ਸਾਈਡ ਹੈ ਉਹ ਇਹ ਹੈ ਕਿ ਸਾਊਦੀ ਅਰੇਬੀਆ ਪਾਕਿਸਤਾਨ ਦੇ ਨਿਊਕਲੀਅਰ ਅੰਬਰੈਲਾ ਥੱਲੇ, ਔਰ ਪਾਕਿਸਤਾਨ ਦੇ ਕੋਲ ਇਸ ਪੀਰੀਅਡ 'ਚ ਇਕੱਲੀ ਨਿਊਕਲੀਅਰ ਪਾਵਰ ਨਹੀਂ, ਜਿਸ ਲੈਵਲ 'ਤੇ ਮਿਸਲ ਡਿਵੈਲਪਮੈਂਟ ਹੋਈ ਹੈ, ਜਿੰਨਾ ਕਿ 1400-1500 ਕਿਲੋਮੀਟਰ ਜਾਂ ਇਸ ਤੋਂ ਬਿਯੋਂਡ ਉਹਨਾਂ ਦੇ ਕੋਲ ਮਿਸਲ ਪਾਵਰ ਹੈ। ਹੁਣ ਮਤਲਬ ਇਹ ਹੈ ਕਿ ਇਸਲਾਮਿਕ ਵਰਲਡ ਨੇ ਇਜ਼ਰਾਈਲ ਨੂੰ ਵੀ ਇਹ ਕਲੀਅਰ ਮੈਸੇਜ ਦੇ ਦਿੱਤਾ ਹੈ ਕਿ ਜੇ ਤੁਸੀਂ ਇਹ ਸਮਝਦੇ ਹੋ ਵੀ ਇਹ ਸਾਰੇ ਹੀ ਵਲਨਰੇਬਲ ਨੇ, ਜਿਹੜੇ ਇਸਲਾਮਿਕ ਮੁਲਕ ਨੇ, ਇਹਨਾਂ ਦੇ ਨੂੰ ਜਦੋਂ ਮਰਜ਼ੀ ਅਸੀਂ ਜਿਹੜਾ ਇਹਨਾਂ ਤੇ ਹਮਲਾ ਕਰ ਸਕਦੇ, ਪਰ ਹੁਣ ਸਾਡਾ ਅਲਾਇੰਸ ਪਾਕਿਸਤਾਨ ਦੇ ਨਾਲ ਹੈ। ਸੋ ਪਹਿਲਾਂ ਤਾਂ ਇਮੀਡੀਏਟ ਨੀਡ ਜਿਹੜੀ ਪਾਕਿਸਤਾਨ ਨੂੰ ਇੱਕ ਅਲਾਈ ਪਾਰਟਨਰ ਦੇ ਤੌਰ ਤੇ ਉਹ ਡਿਫੈਂਸ ਪੈਕਟ ਕਰਨ ਦੀ ਸਾਊਦੀ ਅਰੇਬੀਆ ਦੀ ਹੈ, ਉਹ ਇਸੇ 'ਚੋਂ ਹੀ ਨਿਕਲੀ। ਔਰ ਪੋਸੀਬਲ ਆਉਣ ਵਾਲੇ ਦਿਨਾਂ 'ਚ ਇਸ ਕਿਸਮ ਦੇ ਐਗਰੀਮੈਂਟ ਇਹਨਾਂ ਦੇ ਨਾਲ ਹੋਣ। ਔਰ ਅਸੀਂ ਤਾਂ ਸੁਜੈਸਟ ਕਰਾਂਗੇ ਕਿ ਈਵਨ ਬੰਗਲਾਦੇਸ਼, ਜਿੱਥੇ ਇੰਡੀਆ ਸਾਜ਼ਿਸ਼ ਕਰ ਰਿਹਾ ਹੈ ਵੀ ਕੁਛ ਨਾ ਕੁਛ ਕਰੇ, ਬੰਗਲਾਦੇਸ਼ ਨੂੰ ਵੀ ਪਾਕਿਸਤਾਨ ਦੇ ਨਿਊਕਲੀਅਰ ਅੰਬਰੈਲੇ ਥੱਲੇ ਆ ਜਾਣਾ ਚਾਹੀਦਾ। ਔਰ ਇਸ ਡਿਵੈਲਪਮੈਂਟ ਦੇ ਨਾਲ ਜਿਹੜਾ ਇੰਟਰਨੈਸ਼ਨਲੀ ਅਜੇ ਅਮਰੀਕਾ ਨੇ ਇਹਦੇ 'ਤੇ ਕੋਈ ਬਹੁਤਾ ਰਿਐਕਸ਼ਨ ਨਹੀਂ ਦਿੱਤਾ, ਲੇਕਿਨ ਜਿਹੜਾ ਇਹਨਾਂ ਦਾ ਐਨਵੋਏ ਹੈ ਅਮਰੀਕਾ ਪ੍ਰੈਜ਼ੀਡੈਂਟ ਟਰੰਪ ਦਾ ਅਫਗਾਨਿਸਤਾਨ ਦੇ ਵਿੱਚ, ਉਹਦਾ ਨਾਂ ਹੈ ਖਲੀਲ ਸ਼ਾਇਦ, ਉਸ ਨੇ ਅਫਗਾਨ ਹੈ ਉਹ ਵੀ ਖੁਦ ਵੀ, ਔਰ ਉਸ ਨੇ ਇਸ ਦੇ ਉੱਤੇ ਜਿਹੜੀ ਹੈ ਉਹ ਬੜਾ ਫਿਕਰ ਦਾ ਇਜ਼ਹਾਰ ਕੀਤਾ ਹੈ ਵੀ ਇਵੇਂ ਉਵੇਂ। ਇਹਦਾ ਮਤਲਬ ਹੈ ਵੀ ਸਾਊਦੀ ਅਰੇਬੀਆ ਨੂੰ ਹੁਣ ਅਮਰੀਕਾ 'ਤੇ ਭਰੋਸਾ ਨਹੀਂ। ਭਰੋਸਾ ਹੋਏ ਵੀ ਕਿਵੇਂ, ਜੋ ਕਤਰ ਦੇ ਨਾਲ ਹੋਇਆ ਇਹਦੇ ਬਾਵਜੂਦ ਕਤਰ ਤਾਂ ਬਿਲਕੁਲ ਇਸ ਵੇਲੇ ਉਹਦਾ ਰੁਤਬਾ, ਔਰ ਈਵਨ ਤਾਲਿਬਾਨ ਨਾਲ ਅਮਰੀਕਨ ਸਰਕਾਰ, ਖਲੀਲ ਜ਼ਾਲਿਬਾਨ ਇੱਦਾਂ ਦਾ ਉਹਦਾ ਨਾਂ ਹੈ, ਤਾਲਿਬਾਨ ਦੇ ਨਾਲ ਤਾਂ ਗੱਲਬਾਤ ਹੀ ਕਤਰ ਦੇ ਵਿੱਚ ਹੋਈ। ਇਨੀਸ਼ੀਏਟ ਤਾਂ ਪੁਰਾਣੇ ਐਡਮਿਨਿਸਟ੍ਰੇਸ਼ਨ ਵੇਲੇ ਹੀ ਹੋ ਗਈ ਸੀ, ਲੇਕਿਨ ਪ੍ਰੈਜ਼ੀਡੈਂਟ ਟਰੰਪ ਨੇ ਉਸ ਨੂੰ ਐਨਕਰੇਜ ਕੀਤਾ, ਔਰ ਫਾਈਨਲੀ ਬਾਈਡਨ ਦੇ ਵੇਲੇ ਉੱਥੋਂ 20 ਸਾਲ ਬਾਅਦ ਨੈਟੋ ਔਰ ਅਮਰੀਕਨ ਫੌਜਾਂ ਨਿਕਲੀਆਂ। ਔਰ ਹੁਣ ਵੀ ਜਿਹੜਾ ਸੀਜ਼ ਫਾਇਰ ਹਮਾਸ ਦੇ ਨਾਲ ਗੱਲਬਾਤ ਦਾ ਦੌਰ ਸੀ, ਅਮਰੀਕਾ ਦੇ ਕਹਿਣ 'ਤੇ ਸੀ ਕਿ ਵੀ ਸੀਜ਼ ਫਾਇਰ ਹੋਏ, ਜਿਹੜੇ ਜਿਨ੍ਹਾਂ ਨੂੰ ਅਗਵਾ ਕੀਤਾ ਹੋਇਆ ਹਮਾਸ ਨੇ ਅਕਤੂਬਰ 2023 ਦੇ ਵਿੱਚ 40-50 ਕੁਛ ਜਿਉਂਦੇ ਹੋਣਗੇ, ਕੁਛ ਜਿਹੜੀਆਂ ਉਹਨਾਂ ਦੀਆਂ ਡੈਡ ਬਾਡੀਜ਼ ਹੋਣਗੀਆਂ, ਵੀ ਉਹ ਜਿਹੜਾ ਕਿਸੇ ਕੰਢੇ ਲੱਗੇਗਾ। ਤੇ ਜੇ ਉਹ ਮਹਿਫੂਜ਼ ਨਹੀਂ ਹੈ, ਸੋ ਜ਼ਾਹਰ ਹੈ ਵੀ ਉਹਨਾਂ ਦਾ ਇਸ ਸਾਰੇ ਨੇ ਉਸ ਸਾਰੇ ਸਟਰਕਚਰ ਨੂੰ ਵੀ ਬਦਲ ਦੇਣਾ ਆਉਣ ਵਾਲੇ ਪੀਰੀਅਡ 'ਚ। ਆਲਰੇਡੀ ਜਦੋਂ ਸੋ ਕਾਲਡ ਇਹਨਾਂ ਦਾ ਆਪਰੇਸ਼ਨ ਸੰਦੂਰ, ਜਿਹੜਾ ਇਹਨਾਂ ਦਾ ਹਮਲਾ ਸੀ ਪਾਕਿਸਤਾਨ 'ਤੇ, ਉਹਦੇ 'ਚ ਜਦੋਂ ਇਹਨਾਂ ਨੂੰ ਚੰਗੀ ਤਰ੍ਹਾਂ ਝੰਬਿਆ ਪਾਕਿਸਤਾਨ ਨੇ, ਤੇ ਉਹਨਾਂ ਦੇ ਫੌਜੀ ਚੀਫ ਨੰਬਰ 2 ਨੰਬਰ 3 ਉਹ ਇਹੀ ਕਹਿੰਦੇ ਰਹੇ ਜੀ ਅਸੀਂ ਇਕੱਲੇ ਜਿਹੜੇ ਹੈ ਉਹ ਪਾਕਿਸਤਾਨ ਨਾਲ ਨਹੀਂ ਲੜੇ, ਇਸ ਵਿੱਚ ਚੀਨ ਵੀ ਔਰ ਤੁਰਕੀ ਵੀ, ਤੁਰਕੀਏ ਉਹਦਾ ਨਵਾਂ ਨਾਂ ਹੈ ਟਰਕੀ ਦਾ, ਕਿ ਤੁਰਕੀਏ ਵੀ ਸੀ। ਜ਼ਾਹਰ ਹੈ ਡਰੋਨ ਤੁਰਕੀਏ ਦੇ ਸੀ, ਔਰ ਚੀਨ ਨੇ ਜਿਹੜੀ ਹੈ ਇੰਟੈਲੀਜੈਂਸ ਸ਼ੇਅਰਿੰਗ ਕੀਤੀ ਹੋਏਗੀ। ਹੁਣ ਇਸ ਅਲਾਇੰਸ ਦੇ ਵਿੱਚ ਸਾਊਦੀ ਅਰੇਬੀਆ, ਔਰ ਜੇ ਸਾਊਦੀ ਅਰੇਬੀਆ ਦੀ ਜਿਹੜੀ ਮਨੀ ਹੈ, ਜਿਹਨੂੰ ਕਹਿੰਦੇ ਨੇ ਕਿ ਵੀ ਟਨਸ ਆਫ ਮਨੀ, ਤੇ ਜੇ ਪਾਕਿਸਤਾਨ ਦੇ ਨਾਲ ਹੁਣ ਡੀਲ ਹੈ, ਉਹਨੂੰ ਦੋਨਾਂ ਦੀ ਸੇਫਟੀ ਹੈ, ਤੇ ਪਾਕਿਸਤਾਨ ਦੀ ਫੌਜ ਨੂੰ ਵੀ ਇਕਵਿਪਮੈਂਟ ਦੇ ਲਈ ਪੈਸੇ ਦੀ ਕਮੀ ਨਹੀਂ ਹੋਏਗੀ। ਹੁਣ ਸਾਊਦੀ ਅਰੇਬੀਆ ਪਾਕਿਸਤਾਨ ਨੂੰ ਵਰਲਡ ਬੈਂਕ ਜਾਂ IMF ਦੇ ਬਿਲੀਅਨ ਜਾਂ 2 ਬਿਲੀਅਨ ਦਾ ਮੁਤਾਜ ਨਹੀਂ ਕਰੇਗਾ, ਔਰ ਦੂਸਰੇ ਪਾਸੇ ਪਾਕਿਸਤਾਨ ਦੇ ਲਈ ਇਹ ਇੱਕ ਬਹੁਤ ਵੱਡਾ, ਹਾਲਾਂ ਪਿਛਲੇ ਭਾਰਤ-ਪਾਕ ਕਨਫਲਿਕਟ ਤੋਂ ਬਾਅਦ ਉਹਦਾ ਰੁਤਬਾ ਉੱਪਰ ਗਿਆ ਸੀ, ਪਰ ਇਸ ਨੇ ਉਸ ਨੂੰ ਇੱਕ ਵੱਡੀ ਪਾਵਰ ਦੇ ਤੌਰ ਤੇ ਕੱਲਾ ਸਾਊਥ ਏਸ਼ੀਅਨ ਨਹੀਂ ਜਾਂ ਸੈਂਟਰਲ ਏਸ਼ੀਅਨ ਨਹੀਂ, ਮੈਂ ਸਮਝਦਾ ਹਾਂ ਵੀ ਇਹ ਹੁਣ ਪਾਕਿਸਤਾਨ ਦੀ ਇਸ ਸਟੇਜ ਦੇ ਉੱਤੇ ਤਾਂ ਪਾਕਿਸਤਾਨ ਦਾ ਚੀਨ ਨਾਲ ਵੀ ਦੋਸਤਾਨਾ ਹੈ,
ਅਮਰੀਕਾ ਨਾਲ ਵੀ ਦੋਸਤਾਨ ਹੈ, ਪਰ ਇਸ ਸਭ ਦਾ ਇੰਪੈਕਟ ਜਾਂ ਇਫੈਕਟ ਜੇ ਕੋਈ ਹੋਇਆ ਤੇ ਉਹ ਅਮਰੀਕਾ ਦੀ ਛਤਰੀ ਚੋਂ ਨਿਕਲਣ ਵਾਲਾ ਹੀ ਪਾਰਟ ਹੈ ਇਹਨਾਂ ਦਾ। ਇਹ ਕਿਵੇਂ ਡੀਲ ਕਰਨਗੇ, ਆਉਣ ਵਾਲੇ ਪੀਰੀਅਡ 'ਚ ਕਿਵੇਂ ਹੋਏਗਾ, ਪਾਕਿਸਤਾਨ ਕਿੰਨਾ ਕਿਨੂੰ ਮੈਚੋਰਿਟੀ ਨਾਲ ਹੈਂਡਲ ਕਰ ਸਕੇਗਾ। ਪਰ ਅੱਜ ਦੀ ਡੇਟ 'ਚ ਇਹ ਕਹਿਣਾ ਹੋਏ ਕਿ ਪਾਕਿਸਤਾਨ ਦੀ ਜਿਹੜੀ ਐਮਰਜੈਂਸ ਹੈ ਉਹ ਇੱਕ ਵੱਡੀ ਮਿਲਟਰੀ ਪਾਵਰ ਦੇ ਤੌਰ ਤੇ ਹੋਈ ਹੈ, ਔਰ ਭਾਰਤ ਦੇ ਵਿੱਚ ਖੌਫ ਵੀ ਹੈ, ਸਨਾਟਾ ਵੀ ਹੈ। ਉਹਨਾਂ ਦੀ ਫੋਰਨ ਮਿਨਿਸਟਰੀ ਨੇ ਬੜਾ ਰਿਸਟ੍ਰੇਨਡ ਰਿਸਪੌਂਸ ਦਿੱਤਾ ਹੈ। ਅਸੀਂ ਡਿਸਕਸ ਵੀ ਕਰਾਂਗੇ ਉਸ ਨੂੰ, ਪਰ ਅਸੀਂ ਸਮਝਦੇ ਹਾਂ ਵੀ ਜਦੋਂ ਇਹ ਕਿਹਾ ਜਾਂਦਾ ਹੈ ਕਿ ਵੀ ਸਿਆਸਤ ਦੇ ਵਿੱਚ ਕਦੋਂ ਕੀ ਹੋਣਾ ਹੈ, ਜੋਗਰਾਫੀਏ 'ਚ ਕਦੋਂ ਕੀ ਹੋਣਾ ਹੈ, ਨਕਸ਼ੇ ਬਦਲਦੇ ਨੇ, ਤਾਕਤਾਂ ਬਦਲਦੀਆਂ ਨੇ, ਯਾਰ ਬਦਲਦੇ ਨੇ, ਔਰ ਅਲਟੀਮੇਟਲੀ ਇੱਕ ਗੱਲ ਜਿਹੜੀ ਏਜ ਟੈਸਟਡ ਟਰੂਥ ਹੈ ਕਿ ਇਹ ਫਰੈਂਡ ਇਨ ਨੀਡ ਇਜ਼ ਅ ਫਰੈਂਡ ਇਨ ਡੀਡ, ਕਿ ਜਿਹੜਾ ਲੋੜ ਵੇਲੇ ਕੰਮ ਆਉਂਦਾ ਹੈ ਉਹੀ ਅਸਲ ਦੇ ਵਿੱਚ ਦੋਸਤ ਹੁੰਦਾ ਹੈ। ਤੇ ਜਦੋਂ ਤੜਕ ਕਰਕੇ ਕੁਛ ਟੁੱਟ ਜਾਏ ਤੇ ਫਿਰ ਇਹ ਹੁੰਦਾ ਹੈ ਕਿ ਭਾਈ ਹੁਣ ਜਿਹੜਾ ਸਾਡੇ ਕੋਲ ਕੋਈ ਚੋਇਸ ਨਹੀਂ ਹੈ। ਪੁਰਾਣੀ ਜਿਹੜੀ ਹੈ ਉਹ ਜਿਹੜੀ ਤੜਕ ਕਰਕੇ ਟੁੱਟੀ, ਬੇਕਦਰਾਂ ਦੇ ਨਾਲ ਲਾਈ ਯਾਰੀ, ਤੇ ਹੁਣ ਅਸੀਂ ਕਦਰਦਾਨਾਂ ਦੇ ਨਾਲ ਆਉਂਦੇ ਹਾਂ। ਸੋ ਦੋ ਵੈਸੇ ਵੀ ਇਸਲਾਮਿਕ ਮੁਲਕਾਂ ਦੇ ਤੌਰ ਤੇ ਬਰਾਦਰ ਵਾਲਾ ਸਟੇਟਸ ਤਾਂ ਸੀ, ਲੇਕਿਨ ਇਹ ਇੱਕ ਬਹੁਤ ਵੱਡੀ ਡਿਵੈਲਪਮੈਂਟ ਹੋਈ ਹੈ ਉਸ ਖਿੱਤੇ ਦੇ ਵਿੱਚ ਹੀ ਨਹੀਂ, ਮੈਂ ਜੇ ਇਹਨੂੰ ਕਹਾਂ ਕਿ ਗਲੋਬਲ ਸਟੇਜ ਦੇ ਉੱਤੇ ਵੀ ਇਹ ਇੱਕ ਕਾਫੀ ਵੱਡੀ ਘਟਨਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਉੱਥੇ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।